ਸਾਡੀ ਕੌਮ ਜਿਹੜੀ ਇੰਟਲੈਕਚੁਅਲੀ ਡਫਰ ਔਰ ਡੰਬ ਇਹਦੇ ਤਾਂ ਕੋਈ ਦੋ ਰਾਏ ਹੀ ਨਹੀਂ। ਇਹ ਬਾਂਦਰ ਹੱਥ ਉਸ ਤਰ੍ਹਾਂ ਆਇਆ ਸੋਸ਼ਲ ਮੀਡੀਆ ਦੀ ਸ਼ਕਲ 'ਚ, ਜਿਹਦੇ 'ਚ ਆਮ ਆਦਮੀ ਵੀ ਜਿਹੜਾ ਜਿਹਨੂੰ ਸੁਣਨਾ ਚਾਹੀਦਾ, ਜਿਹਨੂੰ ਹਲੇ ਪੜ੍ਹਨਾ ਚਾਹੀਦਾ, ਉਹ ਵੀ ਇੱਥੇ ਜਿਹੜਾ ਉਹ ਸਪੀਕਰ ਬਣਿਆ ਹੁੰਦਾ ਔਰ ਲੋਕਾਂ ਨੂੰ ਫਲਸਫਾ ਦੱਸ ਰਿਹਾ ਹੁੰਦਾ। ਇਹ ਜੱਜ ਵਾਲਾ ਮਾਮਲਾ ਜਿਹੜਾ ਜੱਜ ਦੇ ਬੱਚੇ ਕੋਲੋਂ ਜਿਹੜਾ 2 ਬੱਚੀਆਂ ਥੱਲੇ ਆ ਕੇ ਮਰ ਗਈਆਂ ਨੇ। ਪਹਿਲੀ ਗੱਲ ਤਾਂ ਇਹ ਵੇ ਕਿ ਇੱਥੇ ਮੌਲਵੀ ਹੋਏ ਜਾਂ ਜੱਜ ਹੋਏ ਜਾਂ ਅਸੀਂ ਆਮ ਲੋਕ ਹੋਈਏ, ਅਸੀਂ ਸਾਰੇ ਇਨਸਾਨ। ਔਰ ਔਲਾਦ ਜਿਹੜੀ ਹੈ, ਔਲਾਦ ਤਾਂ ਨਬੀ ਦੀ ਜਿਹੜੀ ਸੀ ਨਊਜ਼ੁਬਿल्ला, ਉਹ ਹਬੀਲ ਕਾਬੀਲ ਦਾ ਵਾਕਿਆ ਤੁਹਾਡੇ ਸਾਹਮਣੇ। ਤੇ ਔਲਾਦ ਦੇ ਬਾਰੇ 'ਚ ਕੀ ਕਹਿ ਸਕਦੇ ਹੋ ਕਿ ਕਿਹਦੇ ਵੱਸ 'ਚ ਔਲਾਦ ਹੁੰਦੀ? ਇਹ ਤਾਂ ਅੱਲਾਹ ਪਾਕ ਕੋਲੋਂ ਬੰਦਾ ਰਹਿਮ ਦੀ ਅਪੀਲ ਹੀ ਕਰ ਸਕਦਾ ਹੈ, ਹਿਦਾਇਤ ਦੀ ਦੁਆ ਹੀ ਮੰਗ ਸਕਦਾ, ਹੋਰ ਕੀ ਕਰ ਸਕਦਾ ਬੰਦਾ ਔਲਾਦ ਅੱਗੇ? ਜੱਜ ਨੂੰ ਇਸ ਚੀਜ਼ ਤੇ ਜਾਂ ਕਿਸੇ ਮੌਲਵੀ ਨੂੰ ਇਸ ਚੀਜ਼ ਤੇ ਗਿੱਦਣਾ, ਹਾਂ ਇਹ ਚੀਜ਼ ਜ਼ਰੂਰ ਹੈ ਕਿ ਤੁਸੀਂ ਇਹਨੂੰ ਮਿਸਾਲ ਬਣਾ ਸਕਦੇ ਹੋ ਕਿ ਇੱਕ 16 ਸਾਲ ਦਾ ਬਾਲਗ ਸੀ, ਉਹਦਾ ਲਾਇਸੈਂਸ ਨਹੀਂ ਸੀ ਬਣਿਆ, ਉਹ ਗੱਡੀ ਡਰਾਈਵ ਕਰ ਰਿਹਾ ਸੀ, ਉਹ ਗਲਤ ਸੀ। ਜੱਜ ਨੂੰ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ, ਪਰ ਜੱਜਾਂ ਨੇ ਜਾਂ ਕਿਸੇ ਵੀ ਬੰਦੇ ਨੇ ਕਿਹੜੀ ਐਗਜ਼ਾਮਪਲ ਇੱਥੇ ਸੈੱਟ ਕੀਤੀ ਹੋਈ ਹੈ? ਜਦੋਂ ਦਾ ਪਾਕਿਸਤਾਨ ਬਣਿਆ ਕਿ ਕਿੰਨੇ ਐਸੀਆਂ ਕੋਈ ਆਲਾ ਮਿਸਾਲਾਂ ਜਿਹੜੀਆਂ ਨੇ ਉਹ ਕਾਇਮ ਕੀਤੀਆਂ ਨੇ ਕਿ ਜਿਹੜਾ ਕਿਸੇ ਇੱਕ ਜੱਜ ਨੇ ਵੀ ਕਰਨੀ ਸੀ। ਸਾਰਿਆਂ ਦੇ ਬਾਲ ਉਹਨਾਂ ਦੇ ਵੱਸ ਤੋਂ ਬਾਹਰ ਹੁੰਦੇ ਨੇ ਔਰ ਮਾਵਾਂ, ਬਿਲਖਸੂਸ ਪਾਕਿਸਤਾਨ ਦੀਆਂ ਮਾਵਾਂ ਮੁਜਰਮ ਨੇ। ਬੰਦਾ ਮੇਲ ਜਿਹੜਾ ਹੈ ਉਹ ਕਦੀ ਵੀ ਨਹੀਂ ਚਾਹੁੰਦਾ ਕਿ ਉਹਦਾ ਬਾਲ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਸ਼ਹਿਰੀ ਬਣੇ। ਇਹ ਅਕਸਰ ਮਾਵਾਂ ਪੈਂਪਰ ਕਰਦੀਆਂ ਨੇ ਬਾਲਾਂ ਨੂੰ ਔਰ ਬਾਲ ਜਿਹੜੇ ਫਿਰ ਹੁੰਦੇ ਹੁੰਦੇ ਇਸ ਸਟੇਜ ਤੇ ਪਹੁੰਚਦੇ ਨੇ ਔਰ ਫਿਰ ਰੋਂਦੀਆਂ ਨੇ ਬਹਿ ਕੇ ਕਿ ਸਾਡੇ ਹੱਥੋਂ ਨਿਕਲ ਗਿਆ, ਜਾਂ ਖੁਦਾ ਨਾ ਖਾਸਤਾ ਅੱਲਾ ਨਾ ਕਰੇ ਕਿਸੇ ਦੁਸ਼ਮਣ ਨਾਲ ਵੀ ਹੋਵੇ, ਕੋਈ ਨੁਕਸਾਨ ਹੋ ਜਾਂਦਾ, ਤੇ ਫਿਰ ਇਹ ਰੋਂਦੀਆਂ ਨੇ ਘਸੁੰਨ ਦੇ ਦੇ ਕੇ ਅੱਖਾਂ 'ਚ। ਤੇ ਇਹਨਾਂ ਨਾਲੋਂ ਮੇਮਾਂ ਚੰਗੀਆਂ ਨੇ ਪਾਕਿਸਤਾਨ ਦੀਆਂ ਮਾਵਾਂ, ਜਿਹੜੀਆਂ ਅੱਜ ਦੀਆਂ ਮਾਵਾਂ ਨੇ, ਇਹਨਾਂ ਕੋਲੋਂ ਮੇਮਾਂ ਚੰਗੀਆਂ ਨੇ, ਗੋਰੀਆਂ ਚੰਗੀਆਂ ਨੇ, ਗੈਰ ਮੁਸਲਿਮ ਔਰਤਾਂ ਚੰਗੀਆਂ ਨੇ। ਉਹਨਾਂ ਦਾ ਫਿਰ ਵੀ ਕੋਈ ਇੱਕ ਸੈੱਟ ਪੈਟਰਨ ਹੈ। ਇਹਨਾਂ ਨੇ ਸਾਰਿਆਂ ਤੋਂ ਪਹਿਲੇ ਤਾਂ ਦਾਦਕਿਆਂ ਤੋਂ ਨਫ਼ਰਤ ਕਰਵਾਉਣੀ ਹੁੰਦੀ ਬਾਲਾਂ ਨੂੰ, ਦਾਦੀ ਤੋਂ, ਦਾਦੇ ਤੋਂ, ਚਾਚੇ ਤੋਂ, ਤਾਏ ਤੋਂ, ਫੁੱਫੀ ਤੋਂ। ਔਰ ਇਹ ਤਰਬੀਅਤ ਆਪਦੀਆਂ ਧੀਆਂ ਨੂੰ ਵੀ ਦੇ ਰਹੀਆਂ ਹੁੰਦੀਆਂ ਨੇ, ਪੁੱਤਰਾਂ ਨੂੰ ਵੀ ਦੇ ਰਹੀਆਂ ਹੁੰਦੀਆਂ ਨੇ। ਇੰਝ ਹੀ ਇਹ ਆਪਣੇ ਜਿਹੜੇ ਖਸਮ ਹੁੰਦੇ ਨੇ ਉਹਨਾਂ ਨੂੰ ਬਲੈਕਮੇਲ ਕਰ ਕਰਕੇ ਕਿ ਫਲਾਨੀ ਦਾ ਤਾਂ ਇੰਝ, ਫਲਾਨੇ ਦਾ ਤਾਂ ਇੰਝ, ਬਾਲ ਆ ਯਾਸ਼ੀ ਕਰਦਾ ਪਿਆ, ਤੇਰਾ ਕਿਉਂ ਨਹੀਂ ਕਰਦਾ ਪਿਆ? ਇਹਨਾਂ ਚੀਜ਼ਾਂ ਦੇ ਉੱਤੇ ਅੱਗੇ ਆਉਂਦਿਆਂ ਫਿਰ ਇਹ ਸਾਰੇ ਹਾਦਸੇ ਹੁੰਦੇ ਨੇ। ਜੱਜ ਸਾਹਿਬ ਦਾ ਹਕੀਕਤਨ ਉਹ ਜੱਜ ਨੇ ਔਰ ਜ਼ਾਹਿਰ ਹੈ ਉਹ ਇਹਦੇ 'ਚ ਕੋਈ ਰੁਕਾਵਟ ਵੀ ਨਹੀਂ ਬਣ ਰਿਹਾ, ਨਾ ਉਹਨਾਂ ਨੂੰ ਬਣਨਾ ਚਾਹੀਦਾ। ਲੇਕਿਨ ਉਹਨਾਂ ਦੇ ਘਰੋਂ ਇੱਕ ਕਾਨੂੰਨ ਦੀ ਖਿਲਾਫਵਰਜ਼ੀ ਹੋਈ ਤੇ ਕੋਈ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਉਹਨਾਂ ਨੂੰ ਵੀ ਕਿ ਇਹ ਲਾ ਕਾਨੂੰਨੀਅਤ ਉਹਨਾਂ ਦੇ ਘਰੋਂ ਹੋ ਰਹੀ ਸੀ। ਤੇ ਜਦੋਂ ਉਹ ਬੱਚਾ ਗੱਡੀ ਲੈ ਕੇ ਨਿਕਲ ਰਿਹਾ ਸੀ, ਜ਼ਾਹਿਰ ਪਹਿਲੀ ਵਾਰੀ ਨਹੀਂ ਨਿਕਲਿਆ ਹੋਣਾ, ਅੱਗੇ ਵੀ ਚਲਾਉਂਦਾ ਹੀ ਹੋਣਾ, ਰਿਵਰਸ ਚਲਾ ਰਿਹਾ ਸੀ ਤੇ ਸਿੱਧੀ ਤੇ ਚਲਾਉਂਦਾ ਪਿਆ ਹੋਣਾ ਕਦੇ ਦਾ। ਤੇ ਓਵਰਆਲ ਮੁਆਸ਼ਰੇ ਦੇ ਵਿੱਚ, ਓਵਰਆਲ ਇਸ ਫੇਲਡ ਸਟੇਟ ਦੇ ਵਿੱਚ, ਇਸ ਰਿਆਸਤ ਦੇ ਕਰਤੇ ਧਰਤੇ ਉਹ ਇਹ ਵੇਖਣ ਕੇ ਰਿਆਸਤ ਦਾ ਫੇਲੀਅਰ ਹੈ। ਇੱਥੇ ਕੋਈ ਇੰਜ ਦੇ ਕਾਨੂੰਨ ਜਿਹੜੇ ਨੇ ਉਹ ਇੰਪਲੀਮੈਂਟ ਹੀ ਨਹੀਂ ਹੁੰਦੇ। ਮਾੜੇ ਵਾਸਤੇ ਤਾਂ CTD ਵੀ ਆ ਜਾਂਦੀ, ਉਹਨਾਂ ਦੇ ਬਾਲ ਜਿਹੜੇ ਨੇ ਉਹ ਬਗੈਰ ਕਿਸੇ ਕੋਰਟ ਆਫ ਲਾ 'ਚ ਜਾਏ ਬਿਨਾਂ ਉਹਨਾਂ ਨੂੰ ਮਾਰ ਵੀ ਦਿੱਤਾ ਜਾਂਦਾ ਪੁਲਿਸ ਮੁਕਾਬਲੇ ਨੂੰ। ਔਰ ਇਹ ਜਾਇਲ ਇਬਨੇ ਜਾਇਲ, ਪਿਓ ਦਾਦੇ ਪੜਦਾਦੇ ਤੋਂ ਜਾਇਲ ਜੰਮਦੀ ਆ ਰਹੀ ਕਾਬਲੇ ਨਫ਼ਰਤ ਲੋਕਾਂ ਦੀ ਔਲਾਦ, ਉਹਦੇ ਤਾੜੀਆਂ ਮਾਰਦੀ ਪਈ ਐਸੇ ਕੰਮ ਤੇ ਜਿਹੜਾ ਕਿ ਤੁਹਾਡੇ ਕਨਸਟੀਟਿਊਸ਼ਨ ਦੇ ਵਿੱਚ ਮੌਜੂਦ ਨਹੀਂ, ਇਜਾਜ਼ਤ ਨਹੀਂ ਮੌਜੂਦ ਉਹਦੀ, ਇੱਕ ਬਿਲਕੁਲ ਲਾ ਕਾਨੂੰਨੀਅਤ ਹੈ, ਉਹਦੇ ਉੱਤੇ ਤਾੜੀਆਂ ਮਾਰਦੀ ਪਈ ਹੈ ਜਾਹਿਲ ਅਵਾਮ। ਬਜਾਏ ਇਸ ਦੇ ਕਿ ਇੱਥੇ ਰੀਹੈਬ ਸੈਂਟਰਸ ਬਣਨ, ਇੱਥੇ ਇੰਜ ਦੀ ਜ਼ਿਹਨੀ ਅਮਰਾਜ਼ ਦੇ ਮਰਕਜ਼ ਬਣਨ, ਬਲਕਿ ਮੈਂ ਤਾਂ ਕਹਿੰਦਾ ਜੇਲ੍ਹਾਂ ਬਣਨ ਵੱਡੀਆਂ ਵੱਡੀਆਂ, ਜਿਨ੍ਹਾਂ 'ਚ ਇਸ ਤਰ੍ਹਾਂ ਦੇ ਲੋਕਾਂ ਦਾ ਇਲਾਜ ਕੀਤਾ ਜਾਏ। ਇਸ ਮੁਆਸ਼ਰੇ ਦੇ ਵਿੱਚ ਹਰ ਦੂਜਾ ਤੀਜਾ ਬੰਦਾ ਨਫਸਿਆਤੀ ਮਰੀਜ਼ ਹੈ ਤੇ ਉਹਨਾਂ ਦਾ ਇਲਾਜ ਕੀਤਾ ਜਾਏ ਉੱਥੇ। ਤੇ ਤੁਸੀਂ ਜਿਹੜਾ ਸਿੱਧਾ ਜਾ ਕੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਸ਼ੁਰੂ ਹੋ ਜਾਂਦੀ, ਗੋਲੀ ਮਾਰ ਦਿੰਦੇ ਹੋ ਬੰਦੇ ਨੂੰ, ਤੇ ਕੀ ਹੋਏਗਾ? ਕੌਮ ਨੂੰ ਆਪਣੇ ਸ਼ਊਰ ਵਿੱਚ ਵਾਧਾ ਕਰਨ ਦੀ ਲੋੜ ਹੈ, ਪੂਰੇ ਮੁਆਸ਼ਰੇ ਨੂੰ ਸ਼ਊਰ ਦੀ ਲੋੜ ਹੈ। ਰੱਬ ਰੱਖਾ ਆਪਣਾ ਖਿਆਲ ਕਰਿਆ ਜੀ।